अमरीका के जोड़े मामलात ने वो किस हद तक अगे जा सकते हैं, इन्होंने सारे मामलात गल करने वास्ते मेरे नाल मौजूद ने माहिर बैनुल अक़वामी अमूर जनाब शाजिया निसार चीमा साहबा। बहुत बहुत शुक्रिया शाजिया चीमा साहबा, तुसी मेरे प्रोग्राम में शिरकत की। सब तो पहला तो मैं पूछांगा, दावतनामे आ रहे हैं बाकायदा तौर पर, तस्दीक भी कर दी गई है साढ़े जड़ा दफ्तर खारजा की तरफों से। हुण ये भी कहा जा रहा है कि भारत को भी दावत दी गई है, किस तरह वेख रहे हो? पहले मैं पूछांगा इस दावतनामे नूं। देखो, दावतनामा तो मेरा ख्याल है कोई 56-57 मुल्कां नूं गया ते दावतनामे दे नाल कुछ खबरां आए ने कि काफी सारी रकम भी मंगी गई है कि जेड़ा भी इस दावतनामे च दावत ते आना चाहता है वो मेरा ख्याल है पता नहीं 3 अरब जेड़े डॉलर ने वो जी जी जमा कराएगा, 3 साल वास्ते बोर्ड दा मैंबर होएगा ते इस तरह ਦੀਆਂ ਗੱਲਾਂ ਵੀ बिल्कुल। ਸਾਹਮਣੇ ਆ ਰਹੀਆਂ ਨੇ। ਲੇਕਿਨ ਉਹਦੇ ਤੋਂ ਪਹਿਲਾਂ ਸਾਡੇ ਨਾਜ਼ਰੀਨ ਵਾਸਤੇ ਸੀਰੀਅਸ ਨੋਟ ਉੱਤੇ ਇਹ ਗੱਲ ਬਹੁਤ ਜ਼ਰੂਰੀ ਹੈ ਸਮਝਣਾ ਕਿ ਇਹ ਸਾਰਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਿਸ ਤਰ੍ਹਾਂ ਹੋਇਆ। ਜਿਵੇਂ ਅਸੀਂ ਮੁਸਲਸਲ ਇਹਨੂੰ ਕਵਰ ਕਰਨੇ ਆ ਤੇ ਹੋਰ जी ਬਹੁਤ ਸਾਰੀਆਂ ਜਗ੍ਹਾ ਉੱਤੇ ਵੀ ਇਹ ਡਿਸਕਸ਼ਨਸ ਹੁੰਦੀਆਂ ਨੇ ਕਿ ਅਟਲਾਂਟਿਕ ਕਾਉਂਸਲ ਇੱਕ ਥਿੰਕ ਟੈਂਕ ਹੈ ਜਿਹਨੇ ਇੱਕ ਮਨਸੂਬਾ ਬਣਾਇਆ ਕਿ ਫਲਸਤੀਨ ਦੇ ਵਿੱਚ ਵੈਸਟ ਬੈਂਕ ਨੂੰ ਹੀ ਅਗਰ ਵੇਖਿਆ ਜਾਵੇ ਤੇ ਖਾਸ ਤੌਰ ਤੇ ਜਿਹੜਾ ਗਜ਼ਾ ਦੀ ਸਟ੍ਰਿਪ ਹੈ ਉਹਦੇ ਉੱਤੇ ਕੀ ਹੁਣ ਹੋਵੇਗਾ। ਤੇ ਉਹਦੇ ਵਿੱਚ जी ਉਹ ਮਨਸੂਬਾ ਇੱਕ ਥਿੰਕ ਟੈਂਕ 'ਚ ਬਣਾਇਆ ਜਾਂਦਾ ਹੈ। ਉਹਦੇ ਬਾਅਦ ਟੋਨੀ ਬਲੇਅਰ ਜਿਹੜੇ ਨੇ ਉਹਦੇ ਚੇਅਰਪਰਸਨ ਜਿਹੜੇ ਨੇ ਉਹ ਤਜਵੀਜ਼ ਕੀਤੇ ਜਾਂਦੇ ਨੇ। ਉਹ ਫਿਰ ਮਨਸੂਬਾ ਅਟਲਾਂਟਿਕ ਕਾਉਂਸਲ ਦੇ ਥਿੰਕ ਟੈਂਕ ਤੋਂ ਟਰੰਪ ਦੀ ਟੇਬਲ ਤੇ ਜਾਂਦਾ ਹੈ। ਟਰੰਪ ਫਿਰ ਉਹਨਾਂ ਨੂੰ ਡਿਸਕਸ ਕਰਦੇ ਨੇ ਤੇ ਅਲਟੀਮੇਟਲੀ ਉਹਨਾਂ ਨੂੰ ਕੋਈ ਫਿਰ ਗੱਲ ਆਉਂਦਾ ਹੈ ਕਿ ਇਹਦੇ ਵਿੱਚ ਤੁਹਾਨੂੰ ਕੁਝ ਮੁਸਲਮਾਨ ਮੁਲਕ ਵੀ ਸ਼ਾਮਿਲ ਕਰਨੇ ਪੈਣਦੇ ਆ। ਮਨਸੂਬਾ ਇਸ ਤਰ੍ਹਾਂ ਅਮਲ ਦਰਾਮਦ ਇਹਦੇ ਤੇ ਨਹੀਂ ਹੋ ਸਕਦਾ। ਫਿਰ ਸਾਨੂੰ ਯਾਦ ਹੈ ਕਿ ਜਦੋਂ ਅਸੀਂ ਪਿਛਲੀ जी ਦਫਾ ਇਹਨੂੰ ਬਹੁਤ ਐਕਸਟੈਂਸਿਵਲੀ ਕਵਰ ਕੀਤਾ ਸੀ तमाम ਮੀਡੀਆ ਆਊਟਲੈਟ ਨੇ, ਉਦੋਂ ਫੇਜ਼ 1 ਸੀ ਤੇ ਇਹ ਮਨਸੂਬਾ ਮੰਜ਼ਰ ਆਮ ਤੇ ਆਇਆ ਸੀ ਤੇ ਕੋਈ 7-8 ਇਸਲਾਮੀ ਮਮਾਲਿਕ ਜਿਹੜੇ ਸਨ ਉਹ ਇਹਦੇ ਵਿੱਚ ਆਪਣੀ ਮਸ਼ਾਵਰਤ ਉਹਨਾਂ ਨੇ ਕੀਤੀ ਸੀ। ਉਹਦੇ ਬਾਅਦ ਫਿਰ ਮੁਸਲਸਲ जी ਇਹ ਸੀ ਕਿ ਸਾਡੇ ਕੋਲ ਉਸ ਮਸ਼ਾਵਰਤ ਦੇ ਬਾਅਦ 3 ਤੋਂ 4 ਡਰਾਫਟ ਜਿਹੜੇ ਸਨ ਨਾ ਇਹਦੇ ਮਾਰਕੀਟ 'ਚ ਮੌਜੂਦ ਸਨ। ਇੱਕ ਉਹ ਸੀ ਜਿਹੜਾ ਅਟਲਾਂਟਿਕ ਕਾਉਂਸਲ ਨੇ ਬਣਾਇਆ ਸੀ ਤੇ ਨੇਤਨਯਾਹੂ ਨੇ ਮਨਜ਼ੂਰ ਕੀਤਾ ਸੀ। ਦੂਸਰਾ ਉਹ ਸੀ ਜਿਹੜਾ ਇਸਲਾਮੀ ਮੁਲਕਾਂ ਨੇ ਬਹਿ ਕੇ ਵਿੱਚ ਫਲਸਤੀਨ ਦੀ ਰਿਆਸਤ ਨੂੰ ਸ਼ਾਮਿਲ ਕਰਨ ਦਾ ਤੇ ਹਮਾਸ ਨੂੰ ਅਸੀਂ ਡਿਸਾਰਮ ਨਹੀਂ ਕਰਾਂਦੇ, ਯਾਨੀ ਆਪਣੀਆਂ ਵਿੱਚ ਉਹਨਾਂ ਨੇ ਕੁਝ ਕਲੌਜ਼ਸ ਵਿੱਚ ਪਵਾਈਆਂ ਸਨ। ਤੀਸਰਾ ਉਹ ਸੀ ਜਿਹੜਾ ਨੇਤਨਯਾਹੂ ਨੇ जी ਦੁਬਾਰਾ ਮੁਲਾਕਾਤ ਕਰਕੇ ਉਹਦੇ ਵਿੱਚ ਅਮੈਂਡਮੈਂਟ ਕਰਾ ਲਿਆ ਸਨ। ਤੇ ਉਸ ਡਿਸਕਸ਼ਨ 'ਚ ਵੀ ਬਹੁਤ ਕਿਓਸ ਸੀ। ਪਾਕਿਸਤਾਨ ਖਾਸ ਤੌਰ ਤੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਡਾ ਜਿਹੜਾ ਇੱਕ ਕਲਟ ਫੋਲੋਇੰਗ ਹੈ, ਖਾਸ ਤੌਰ ਤੇ ਜਿਹੜਾ ਹੁਣ ਟਨਲ ਵਿਜ਼ਨ ਦੇ ਨਾਲ ਐਂਟੀ ਸਟੇਟ ਹੋ ਚੁੱਕਿਆ ਹੈ, ਉਹਨਾਂ ਨੇ ਫਿਰ ਕਿਉਂਕਿ ਉਹ ਜ਼ਾਹਿਰ ਇਸ ਚੀਜ਼ ਨੂੰ ਬਹੁਤ ਡੀਪਲੀ ਸਟੱਡੀ ਵੀ ਨਹੀਂ ਸਨ ਕਰ ਰਹੇ ਤੇ ਉਹਨਾਂ ਦਾ ਇਹ ਸੀ ਕਿ ਜੀ ਉਹ ਫਲਸਤੀਨ ਦੀ ਕਾਜ਼ ਜਿਹੜੀ ਉਹਨੂੰ ਵੇਚ ਦਿੱਤਾ ਗਿਆ ਹੈ ਵਗੈਰਾ ਵਗੈਰਾ ਵਗੈਰਾ। ਤੋਂ ਬਹੁਤ ਸਾਰੇ ਜਿਹੜੇ ਸਨ बिल्कुल 4-5 बिल्कुल ਡਾਕੂਮੈਂਟ ਜਿਹੜੇ ਸਨ ਵਿੱਚ ਆ ਗਏ ਜਿਹੜੇ ਕਿ ਜ਼ਾਹਿਰ ਹੈ ਟਰੰਪ ਦੀ ਤੁਹਾਨੂੰ ਮਿਸਮੈਨੇਜਮੈਂਟ ਜਿਹੜੀ ਹੈ, ਜਾਂ ਤੁਸੀਂ ਇਹ ਸਮਝੋ ਕਿ ਅਗਰ ਤੁਸੀਂ ਕਿਸੇ ਨਾਲ ਚੀਟਿੰਗ ਕਰਨਾ ਚਾਹੁੰਦੇ ਹੋ ਤੇ ਇੱਕ ਫਰੀਕ ਨਾਲ ਤੁਸੀਂ ਇੱਕ ਗੱਲ ਪੇ ਕਰਦੇ ਹੋ ਦੂਸਰੇ ਨਾਲ ਦੂਸਰੀ। ਤੇ ਬਹੁਤ ਸਾਰੇ ਮੁਲਕ ਫਿਰ ਪਬਲਿਕਲੀ ਇਹਦੇ ਉੱਤੇ ਬੋਲੇ। ਪਾਕਿਸਤਾਨ ਨੇ ਵੀ ਗੱਲ ਕੀਤੀ ਕਿ जी ਇਹ ਉਹ ਮਨਸੂਬਾ ਨਹੀਂ ਜਿਹਦੇ ਤੇ ਅਸੀਂ ਮੰਨ ਕੇ ਆਏ ਸਾਂ। ਸਾਡੇ ਨਾਲ ਡਿਸਕਸ਼ਨ ਹੋਈ ਸੀ, ਅਸੀਂ ਆਪਣੀ ਤਜਵੀਜ਼ ਦਿੱਤੀ ਸੀ। ਕਤਰ ਦੇ ਵਜ਼ੀਰ ਖਾਰਜਾ ਨੇ ਬਹੁਤ ਸਵੇਰ ਰਿਬਟਲ ਦਿੱਤਾ ਕਿ ਇਹ ਜਿਹੜਾ बिल्कुल ਮਨਸੂਬਾ ਇਸ ਵਕਤ ਮਾਰਕੀਟ 'ਚ ਹੈ ਸਾਡਾ ਨਹੀਂ। ਖੈਰ ਉਸ ਮਨਸੂਬੇ ਦੇ ਬਾਰੇ 'ਚ ਇਹ ਹੋਇਆ ਕਿ ਜੀ ਇਹਨੂੰ ਫੇਜ਼ਸ 'ਚ ਕਰਾਂਗੇ। ਫਿਲਹਾਲ ਅਸੀਂ ਸਿਰਫ ਇਸ ਮਨਸੂਬੇ ਦਾ ਫੇਜ਼ 1 ਡਿਸਕਸ ਕਰਨੇ ਆ ਤੇ ਫੇਜ਼ 1 ਦੇ ਸਿਲਸਿਲੇ 'ਚ ਅਸਾਂ ਵੇਖਿਆ ਕਿ ਜੀ ਇੱਕ ਬਹੁਤ ਵੱਡੀ ਸੈਰੇਮਨੀ ਹੁੰਦੀ ਹੈ ਇਜਿਪਟ ਵਿੱਚ। ਟਰੰਪ ਉੱਥੇ ਪਹੁੰਚਦੇ ਨੇ ਤੇ ਸਾਰੇ ਮੁਲਕ ਜਿਹੜੇ ਨੇ ਡਿਸਾਈਡ ਕਰਦੇ ਨੇ ਜੀ ਪਹਿਲੇ ਫੇਜ਼ ਤੇ ਕੰਮ ਕਰਨੇ ਆ, ਗਜ਼ਾ ਉੱਤੇ ਵਿੱਚ ਇਮਦਾਦ ਪਹੁੰਚਾਵਾਂਗੇ, ਗਜ਼ਾ ਦੇ ਵਿੱਚੋਂ ਇਸਰਾਈਲੀ ਫੋਰਸਿਸ ਬਾਹਰ ਨਿਕਲਣਗੀਆਂ ਤੇ ਉਹਦੇ ਬਾਅਦ ਜਿਹੜਾ ਨਾ ਗਜ਼ਾ ਦੇ ਵਿੱਚ ਅਸੀਂ ਥੋੜੀ ਜੀ ਰੀਹੈਬਿਲਿਟੇਸ਼ਨ ਕਰਾਂਗੇ। ਲੇਕਿਨ ਅਸੀਂ ਵੇਖਿਆ ਕਿ ठीक ਇਮਦਾਦ ਵੀ ਮਾਮੂਲੀ ਜਿਹੀ ਪਹੁੰਚਦੀ ਹੈ ਪਈ, ਕਦੀ ਪਹੁੰਚਦੀ ਹੈ ਕਦੀ ਨਹੀਂ ਪਹੁੰਚਦੀ। ਰੀਹੈਬਿਲਿਟੇਸ਼ਨ ਖੈਰ ਉਹਨਾਂ ਦੀ ਕੀ ਕਰਨੀ ਹੈ, ਮੁਸਲਸਲ ਸਲੋ ਮੋ ਤੇ ਜੈਨੋਸਾਈਡ ਜਾਰੀ ਹੈ। ਹੁਣ ਟਰੰਪ ਸਾਹਿਬ ਨੇ ਅਚਾਨਕ ਉੱਠ ਕੇ ਆਖਿਆ ਜੀ ਹੁਣ ਫੇਜ਼ 2 ਦੀ ਵਾਰੀ ਆ ਗਈ ਹੈ। ਹੁਣ ਮਸਲਾ ਇਹ ਹੈ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਫੇਜ਼ 1 ਚ ਕੀ ਹੋਇਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਫੇਜ਼ 3 ਚ ਕੀ ਹੋਣਾ ਹੈ। ਉਹਨਾਂ ਨੂੰ ਆਖਿਆ ਗਿਆ ਜੀ ਫੇਜ਼ 2 बिल्कुल ਵੇ, ਜਿਹਦੇ ਵਿੱਚ ਅਸੀਂ ਰੀਕਨਸਟਰਕਸ਼ਨ ਕਰਨੀ ਹੈ ਗਜ਼ਾ ਦੀ, ਜਿਹਦੇ ਵਿੱਚ ਜੈਰਡ ਕੁਸ਼ਨਰ ਹੈ, ਜਿਹਦੇ ਵਿੱਚ ਵਿਟਕੌਫ ਹੈ, ਫੈਮਿਲੀ ਦੇ 2-3 ਹੋਰ ਟਰੰਪ ਦੇ विटकॉफ ਮੈਂਬਰ ਵੀ ਨੇ, बिल्कुल बिल्कुल ਟੋਨੀ ਬਲੇਅਰ ਵੀ ਹੈ। ਪਲੱਸ बिल्कुल ਅਸੀਂ इस ਉਹ तरह तमाम ਮਮਾਲਿਕ टोनी ਜਿਨ੍ਹਾਂ ਨਾਲ ब्लेयर भी ਅਸੀਂ ਮਸ਼ਾਵਰਤ ਕੀਤੀ ਹੈ ਉਹਨਾਂ ਨੂੰ ਵੀ ਸ਼ਾਮਿਲ ਕਰਨੇ ਆ। ਉਹਨਾਂ तमाम ਮਮਾਲਿਕ ਵਿੱਚੋਂ ਫਿਰ ਪਾਕਿਸਤਾਨ ਦਾ ਨਾਮ ਹੀ ਆਉਂਦਾ ਹੈ। ਫਿਰ ਉਹਨਾਂ ਮਮਾਲਿਕ ਦੇ ਨਾਲ टर्की अदा भी है जी बिल्कुल ਵਾਈਟ ਹਾਊਸ ਨੇ ਆਖਿਆ ਕਿ ਅਸੀਂ ਐਸੀ ਕੋਈ ਗੱਲ ਨਹੀਂ ਕੀਤੀ, ਲੇਕਿਨ ਮੀਡੀਆ ਤੇ ਇਹ ਖਬਰ ਜ਼ਰੂਰ ਹੈ ਕਿ ਉਹ ਕਮ ਸੇ ਕਮ 3 ਤੋਂ 4 ਅਰਬ ਡਾਲਰ ਮੰਗਦੇ ਨੇ ਪਰ ਪਾਰਟੀ ਇਸ ਬੋਰਡ ਦਾ ਮੈਂਬਰ ਬਣਨ ਵਾਸਤੇ। ਹੁਣ ਇਹ ਬੋਰਡ ਕੀ ਹੈ? ਇਹ ਬੋਰਡ ਹੁਣ ਮਤਲਬ ठीक ਇੱਕ ਮਜ਼ਾਕ ਹੀ ਹੈ। ਅਗਰ ਇਹਦੇ 'ਚ ਕੋਈ ਸੀਰੀਅਸ ਹੁੰਦਾ ਤੇ ਮੁਸਲਮਾਨ ਮਮਾਲਿਕ ਨੇ ਬਹਿ ਕੇ ਬਹੁਤ ਸੀਰੀਅਸਲੀ ਡਿਸਕਸ਼ਨ ਕਰਨੇ ਦੀ ਕੋਸ਼ਿਸ਼ ਕੀਤੀ ਸੀ। ਹੁਣ ਪਾਕਿਸਤਾਨ ਨੇ ਇਹਦੇ ਵਿੱਚੋਂ ਇੱਕ ਬਹੁਤ जी जी ਅਕਲਮੰਦੀ ਦਾ ਕੰਮ ਕੀਤਾ ਹੈ।
ਪਾਕਿਸਤਾਨ ਨੂੰ ਪਤਾ ਹੈ ਕਿ ਇਸ ਸਹੀ ਵਕਤ ਉੱਥੇ ਜਾ ਕਰ ਇਸ ਰੀਕਨਸਟਰਕਸ਼ਨ ਦੇ ਰੀਅਲ ਏਸਟੇਟ ਦੇ ਮਨਸੂਬੇ ਦੇ ਵਿੱਚ ਕੀ ਵੀ ਤੁਸੀਂ ਕਰ ਸਕਦੇ ਹੋ। ਅਗਰ ਅਸੀਂ ਇਹ ਆਖੀਏ ਬਹਿਸੀਅਤ ਸਹੀ ਪਾਕਿਸਤਾਨੀ ਕਿ ਚਲੋ ਫਲਸਤੀਨੀਆਂ ਨੂੰ ਕੁਝ ਫ੍ਰੈਂਡਲੀ ਫੇਸਿਸ ਤੇ ਲੱਭ ਜਾਣ ਦੇ ਨਾ, ਮਤਲਬ ਆਪਣੇ ਲੋਕ ਹੋਣ ਦੇ, ਜੀ ਸ਼ਾਇਦ ਉਹਨਾਂ ਵਾਸਤੇ ਥੋੜਾ ਜਿਹਾ ਕੋਈ ਬਰੀਥਿੰਗ ਸਪੇਸ ਲੱਭ ਜਾਏ। ਮੈਂ ਆਪ ਬੜੀ ਐਡਵੋਕੇਟ ਸਾਂ ਇਸ ਮਨਸੂਬੇ ਦੀ ਕਿ ਪਾਕਿਸਤਾਨੀ ਫੌਜੀਆਂ ਨੂੰ ਜਾਣਾ ਚਾਹੀਦਾ ਹੈ, ਲੇਕਿਨ ਮਸਲਾ ਇਹ ਹੈ ਕਿ ਉਹਨਾਂ ਨੂੰ ਅੱਛਾ ਜੀ ਮੈਂਡੇਟ ਹੀ ਕਲੀਅਰ ਕੋਈ ਨਹੀਂ। ਪਾਕਿਸਤਾਨ ਨੇ ਕੈਟਾਗੋਰੀਕਲੀ ਜੀ ਆਖਿਆ ਕਿ ਅਗਰ ਅਸੀਂ ਆਪਣੇ ਫੌਜੀ ਟੋਰਾਂ ਦੇ, ਇੰਡੋਨੇਸ਼ੀਆ ਨੇ ਵੀ ਆਖਿਆ, ਤੇ ਫਿਰ ਉਹ ਯੂਨਾਈਟਿਡ ਨੇਸ਼ਨ ਦੇ ਹੂੰ ਚਾਰਟਰ ਤੇ ਜਾਣਦੇ। ਯੂਨਾਈਟਿਡ ਨੇਸ਼ਨ ਉਹਨਾਂ ਨੂੰ ਮੈਂਡੇਟ ਦੱਸੇਦਾ, ਟਾਈਮ ਫਰੇਮ ਅਮਨ ਦੱਸੇਦਾ, ਪੀਸ ਐਕਸ਼ਨ ਪੀਸ ਦੱਸੇਦਾ। ਅਸੀਂ ਇਸੇ ਤਰ੍ਹਾਂ ਨਹੀਂ ਮੂੰਹ ਚੁੱਕ ਕੇ ਆਪਣੇ ਫੌਜੀ ਉੱਥੇ ਭੇਜ ਸਕਦੇ। ਤੇ ਦੂਸਰਾ, ਹੁਣ ਜਦੋਂ ਇਹ ਚੀਜ਼ ਸਹੀ ਇੰਨੀ ਖਿਲਰ ਗਈ ਹੈ, ਇੰਨੀ ਫੌਗੀ ਤੇ ਇੰਨੀ ਵੇਗ ਹੈ ਕਿ ਹੂੰ ਸਾਨੂੰ ਫੇਜ਼ 1 ਦਾ ਨਹੀਂ ਪਤਾ ਸੀ, ਸਿਰਫ ਇਹ ਸੁਣਿਆ ਸੀ ਕਿ ਇੱਕ ਬਹੁਤ ਵੱਡੀ ਸੈਰੀਮਨੀ ਹੋਈ ਹੈ ਜਿੱਥੇ ਦੁਬਾਰਾ ਪੀਸ ਪਲਾਨ ਦਾ ਕੋਈ ਜ਼ਿਕਰ ਹੋਇਆ, ਲੇਕਿਨ ਉਹਦੇ ਬਾਅਦ ਜੈਨੋਸਾਈਡ ਰੁਕਿਆ ਤੇ ਨਹੀਂ। ਸਖਤ ਸਰਦੀ ਚ ਬੱਚੇ ਠਠਰਦੇ ਨੇ ਪਏ, ਨਹੀਂ ਫਾਕੇ ਉਸੇ ਤਰ੍ਹਾਂ ਜਾਰੀ ਨੇ, ਬੰਬਾਰਡਮੈਂਟ ਉਸੇ ਤਰ੍ਹਾਂ ਜਾਰੀ ਹੈ। ਸਿਰਫ ਮੀਡੀਆ ਨੇ ਉਹਨੂੰ ਕਵਰ ਕਰਨਾ ਛੱਡ ਦਿੱਤਾ ਥੋੜਾ ਜਿਹਾ, ਕਿਉਂਕਿ ਹੋਰ ਬਿਲਕੁਲ ਚੀਜ਼ਾਂ ਜਿਹੜੀਆਂ ਬਿਲਕੁਲ ਨੇ ਲੱਭ ਗਈਆਂ ਨੇ। ਹੁਣ ਤੁਸੀਂ ਫੇਜ਼ 2 ਤੇ ਆ ਗਏ ਹੋ। ਫੇਜ਼ 2 ਦੀ ਵੀ ਤੁਸੀਂ ਜੀ ਹਾਂ 56 ਮਮਾਲਿਕ ਨੂੰ ਇਨਵੀਟੇਸ਼ਨ ਭੇਜ ਦਿੱਤਾ ਹੈ, ਤੇ ਉਹਦੇ ਬਾਅਦ ਪਤਾ ਨਹੀਂ ਹੁਣ ਕਿਹੜਾ ਮੁਲਕ ਸ਼ਾਮਿਲ ਹੋਵੇਗਾ। ਯਾਨੀ ਮੇਰੀ ਅੰਡਰਸਟੈਂਡਿੰਗ, ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ, ਪਾਕਿਸਤਾਨ ਨੇ ਆਖਿਆ ਜੀ ਕਿ ਇਹਦੇ ਵਿੱਚ ਕੋਈ ਫਰਦ ਵਾਹਿਦ ਫੈਸਲਾ ਨਹੀਂ ਕਰੇਗਾ ਕਿ ਅਸੀਂ ਜਾਣਾ ਹੈ ਜਾਂ ਨਹੀਂ। ਅਸੀਂ ਇਹ ਪੂਰਾ ਮਸਲਾ ਪਾਰਲੀਮੈਂਟ 'ਚ ਲੈ ਕੇ ਜਾਵਾਂਗੇ, ਜਿਹਦੇ ਵਿੱਚ ਅਪੋਜੀਸ਼ਨ, ਗਵਰਨਮੈਂਟ ਪਾਰਟੀਜ਼, ਜੋ ਕੁਝ ਵੀ ਹੈ। ਸਾਡੇ ਕੋਲ ਰੀਸੈਂਟਲੀ ਅਸਾਂ ਲੀਡਰ ਆਫ ਅਪੋਜੀਸ਼ਨ ਵੀ ਅਪਾਇੰਟ ਕੀਤਾ ਹੈ। ਮੇਰਾ ਖਿਆਲ ਹੈ ਕਿ ਅਗਰ ਅਸੀਂ ਡਾਟ ਕਨੈਕਟ ਕਰੀਏ ਤੇ ਉਹ ਵੀ, ਜੀ ਜੀ ਉਹਦੀ ਜੀ ਵੀ ਬਿਲਕੁਲ ਹੋ ਗਿਆ ਹਰੀਡਲੀ ਬਿਲਕੁਲ ਉਹਨੂੰ ਹੋ ਗਿਆ ਅਪਾਇੰਟ ਕਰਨ ਦੀ ਵਜ੍ਹਾ ਵੀ ਐਸੀ ਕਿ ਸਾਡੇ ਕੋਲ ਲੀਡਰ ਆਫ ਅਪੋਜੀਸ਼ਨ ਹੋਵੇ ਤੇ ਉਹਦੇ ਵਿੱਚ ਬਹਿ ਕੇ ਡਿਸਕਸ਼ਨ ਹੋਵੇ ਦੀ। ਜੀ ਅਗਰ ਸਭ ਲੋਕ ਜਿਹੜੇ ਨੇ, ਸਾਰੀਆਂ ਪਾਰਟੀਆਂ ਯੂਨੈਨਿਮਸਲੀ ਅਗਰ ਇਹ ਡਿਸਾਈਡ ਕਰਨ ਦੀਆਂ ਇਸ ਪਲਾਨ ਨੂੰ ਸਮਝਣ ਦੇ ਬਾਅਦ ਕਿ ਪਾਕਿਸਤਾਨ ਨੂੰ ਕਿਸੇ ਵੀ ਸੂਰਤ ਵਿੱਚ ਉੱਥੇ ਜਾਣਾ ਚਾਹੀਦਾ ਹੈ, ਤੇ ਅਸੀਂ ਜਾਵਾਂਗੇ। ਕੋਈ ਫਰਦ ਵਾਹਿਦ ਨਹੀਂ ਡਿਸਾਈਡ ਕਰੇਗਾ ਕਿ ਅਸਾਂ ਉੱਥੇ ਜਾਣਾ ਹੈ ਜਾਂ ਨਹੀਂ ਜਾਣਾ। ਅੱਛਾ ਸ਼ਾਜੀ ਸਾਹਿਬ, ਮੈਂ ਇਹ ਵੀ ਚਾਹਾਂਗਾ ਕਿ ਇਹ ਵੀ ਦੱਸੋ ਕਿ ਇੱਥੇ ਪਾਕਿਸਤਾਨ ਨੂੰ ਸ਼ਾਮਿਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਦਫ਼ਤਰ ਖਾਰਜਾ ਵੀ ਸਾਡਾ ਕਹਿ ਰਿਹਾ ਕਿ ਜੀ ਕੋਈ ਵੀ ਜਿਹੜਾ ਕੋਈ ਕਿਆਮ ਅਮਨ ਦੀ ਕੋਸ਼ਿਸ਼ ਹੋਏਗੀ ਪਾਕਿਸਤਾਨ ਉਹਦੇ ਵਿੱਚ ਸ਼ਾਮਿਲ ਹੋਏਗਾ। ਨਾਲ ਇਹ ਵੀ ਪੁੱਛਾਂਗਾ ਕਿ ਇਸਰਾਈਲ ਵੀ ਤਾਂ ਨਹੀਂ ਮੰਨ ਰਿਹਾ ਨਾ। ਉਹ ਕਹਿੰਦੇ ਨੇ ਕਿ ਜੀ ਇਸ ਬੋਰਡ ਦੇ ਹਵਾਲੇ ਨਾਲ ਸਾਡੇ ਕੋਲ ਕੋਈ ਮੁਸ਼ਾਵਰਤ ਵੀ ਹੋਈ ਨਾ, ਨਾਵਾਂ ਦੇ ਹਵਾਲੇ ਨਾਲ ਸਾਡੇ ਕੋਲ ਮੁਸ਼ਾਵਰਤ ਹੋਈ ਹੈ। ਅਤੇ ਫਿਰ ਇਸ ਸੂਰਤ ਹਾਲ ਦੇ ਵਿੱਚ ਇਹ ਜਿਹੜਾ ਬੋਰਡ ਬਣਾਇਆ ਗਿਆ ਕਿ ਇਸਰਾਈਲ ਜਿਹੜਾ ਇੱਕ ਜ਼ਾਹਿਰ ਗੱਲ ਇੱਕ ਮੇਨ ਸਟੇਕ ਹੋਲਡਰ ਤੇ ਹੈ ਨਾ, ਅਗਰ ਉਹ ਵੀ ਨਹੀਂ ਮੰਨ ਰਿਹਾ ਤੇ ਫਿਰ ਇਸ ਬੋਰਡ ਦੀ ਕੀ ਅਹਿਮੀਅਤ ਹੋਏਗੀ? ਦੇਖੋ, ਇਸਰਾਈਲ ਜਿਹੜਾ ਸੀ ਨਾ, ਉਹ ਪਹਿਲੇ ਫੇਜ਼ 1 ਨੂੰ ਵੀ ਨਹੀਂ ਸੀ ਮੰਨ ਰਿਹਾ। ਜਿਹੜਾ 20 ਪੁਆਇੰਟ ਏਜੰਡਾ ਜਿਹੜਾ ਆਇਆ ਸੀ ਜੀ ਟਰੰਪ ਦੀ ਤਰਫੋਂ, ਇਸਰਾਈਲ ਜੀ ਉਹਦੇ ਜੀ ਤੇ 20 ਵੀ ਪੁਆਇੰਟ ਹੈਪੀ ਨਹੀਂ ਬਿਲਕੁਲ ਸੀ। ਇਸਰਾਈਲ ਉਹਨੂੰ ਵੀ ਨਹੀਂ ਸੀ ਮੰਨ ਰਿਹਾ, ਲੇਕਿਨ ਉਹ ਟੋਟਲੀ ਇਸਰਾਈਲ ਦੀ ਫੇਵਰ 'ਚ ਹੀ ਠੀਕ ਜਾਂਦਾ ਸੀ। ਹਾਂ, ਇਹ ਜ਼ਰੂਰ ਸੀ ਕਿ ਨੇਤਨਯਾਹੂ ਦਾ ਪੋਲੀਟੀਕਲ ਉਹਦੇ 'ਚ ਸੁਇਸਾਈਡ ਜ਼ਰੂਰ ਸੀ, ਕਿਉਂਕਿ ਉਹਦੇ 'ਚ ਫੌਜਾਂ ਦਾ ਇਨਖਲਾ ਦੀ ਗੱਲ ਹੂੰ ਸੀ। ਗਜ਼ਾ ਸਟ੍ਰਿਪ ਨੂੰ 3 ਫੇਜ਼ਿਸ ਵਿੱਚ 3 ਪੋਰਸ਼ਨਸ 'ਚ ਡਿਵਾਈਡ ਕੀਤਾ ਗਿਆ ਸੀ, ਗ੍ਰੀਨ, ਯੈਲੋ ਤੇ ਰੈੱਡ। ਤੇ ਫਿਰ ਉਹਨੂੰ ਜੀ ਹੂੰ ਪਹਿਲਾਂ ਅਸੀਂ ਰੈੱਡ ਖਾਲੀ ਕਰਾਂਗੇ, ਫਿਰ ਯੈਲੋ ਖਾਲੀ ਕਰਾਂਗੇ, ਫਿਰ ਗ੍ਰੀਨ ਖਾਲੀ ਕਰਾਂਗੇ। ਪਤਾ ਨਹੀਂ ਉੱਥੇ ਕੀ ਚੀਜ਼ ਖਾਲੀ ਪਈ ਹੁੰਦੀ ਹੈ, ਕਿਉਂਕਿ ਇਹ ਚੀਜ਼ ਸਾਨੂੰ ਨਾ, ਜੀ ਇਸ ਦੁੱਖ ਨੇ ਸਾਨੂੰ ਪੇਨ ਦੀ ਫਟੀਗ ਚ ਪਾ ਦਿੱਤਾ ਹੈ। ਜਿਹੜੀ ਦਰਦ ਦੀ ਫਟੀਗ ਹੁੰਦੀ ਹੈ, ਉਹ ਇਟਸੈਲਫ ਤੁਹਾਡੇ ਹੂੰ ਕੋਗਨੀਟਿਵ ਸਿਸਟਮ ਤੇ ਬਹੁਤ ਵੱਡਾ ਬੋਝ ਹੁੰਦੀ ਹੈ। ਇਹਨੂੰ ਮੁਸਲਸਲ, ਇਹਨੂੰ ਸਮਝ ਬਿਲਕੁਲ ਸਮਝ ਕੇ, ਇਹਦੇ ਤੇ ਗੱਲ ਕਰ ਕਰਕੇ, ਹੁਣ ਬਾਜ਼ੂਕਾਤ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਸ਼ਾਇਦ ਬੁਨਿਆਦੀ ਤੌਰ ਤੇ ਗੱਲ ਕਰਨ ਵਾਸਤੇ ਕੁਝ ਵੀ ਨਹੀਂ, ਕਿਉਂਕਿ ਅਗਰ ਸਾਨੂੰ ਗੱਲ ਕਰਨੀ ਚਾਹੀਦੀ ਹੈ ਤੇ ਸਾਨੂੰ ਗਰਾਊਂਡ ਉੱਤੇ ਉਹਨਾਂ ਠੱਠਰ ਦੇ ਮਾਸੂਮ ਬੱਚਿਆਂ ਦੀ, ਇਸ ਵਕਤ ਜਿਹੜੇ ਫਰੀਜ਼ ਟੂ ਡੈਥ ਨੇ, ਬਿਲਕੁਲ ਹੈ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ। ਲੇਕਿਨ ਕੀ ਕਰ ਜੀ ਹਾਂ ਸਕਨੇ ਆ, ਜ਼ਿੰਦਗੀ ਇਹ ਬੜੀ ਜੀ ਬਰੂਟਲ ਚੀਜ਼ ਹੈ ਨਾ। ਲਾਈਫ ਬੜੀ ਜਿਹੜੀ ਪੋਲਿਟਿਕ ਹੂੰ ਰਿਆਲ ਹੈ, ਉਹ ਬੜੀ ਬਰੂਟਲ ਚੀਜ਼ ਹੈ। ਤੇ ਉਹਦੇ ਵਿੱਚ ਐਵੇਂ ਕਿ ਟਰੰਪ ਨੇ ਪਹਿਲੇ ਵੀ ਆਖਿਆ ਸੀ, ਲੇਕਿਨ ਉਹ ਪੂਰਾ ਮਨਸੂਬਾ ਜਿਹੜਾ ਨੇਤਨਯਾਹੂ ਨੇ ਪਹਿਲੇ ਵੀ ਆਖਿਆ ਸੀ ਕਿ ਮੈਨੂੰ ਨਹੀਂ ਪਸੰਦ, ਲੇਕਿਨ ਉਹ ਮਨਸੂਬਾ ਕਮੋਬੇਸ਼ ਹੂੰ ਉਹਦੀ ਫੇਵਰ 'ਚ ਹੀ ਸੀ। ਹੁਣ ਜਿਹੜਾ ਟਰੰਪ ਨੇ ਠੀਕ ਆਖਿਆ ਜੀ ਤੁਰਕੀ ਵੀ ਸ਼ਾਮਿਲ ਹੋ ਜਾਏ, ਨੇਤਨਯਾਹੂ ਨੂੰ ਇਹਦੇ ਤੇ ਬਹੁਤ ਇਤਰਾਜ਼ ਹੈ। ਪਾਕਿਸਤਾਨ ਵੀ ਸ਼ਾਮਿਲ ਹੋ ਜਾਏ, ਨੇਤਨਯਾਹੂ ਨੂੰ ਇਹਦੇ ਤੇ ਬਹੁਤ ਇਤਰਾਜ਼ ਹੈ। ਇੰਡੀਆ ਦੇ ਵਿੱਚ ਕੋਈ ਇੰਡੀਵਿਜੂਅਲ ਸਹੀ ਨੇ, ਮੇਰਾ ਖਿਆਲ ਸਹੀ ਹੈ ਉਹ ਵਰਲਡ ਬੈਂਕ ਦੇ ਕੋਈ ਚੇਅਰਮੈਨ ਰਹੇ ਨੇ, ਉਹਨਾਂ ਨੂੰ ਐਜ਼ ਐਨ ਇੰਡੀਵਿਜੂਅਲ ਕੈਪੈਸਿਟੀ ਬਿਲਕੁਲ ਮੈਂਬਰਸ਼ਿਪ ਦੀ ਨਾ ਆ ਗੱਲ ਰਿਹਾ ਹੋਈ ਹੈ ਉਹਨਾਂ ਨੂੰ ਮੇਰੀ ਅੰਡਰਸਟੈਂਡਿੰਗ ਬਿਲਕੁਲ ਦੇ ਮੁਤਾਬਿਕ। ਤੇ ਬਹੁਤ ਸਾਰੇ ਬਿਲਕੁਲ ਹੋਰ ਹੈ ਮੁਲਕਾਂ ਨੂੰ ਵੀ ਬਿਲਕੁਲ ਆਖਿਆ ਹੈ ਜੀ ਤੁਸੀਂ ਵੀ ਆ ਬਿਲਕੁਲ ਜਾਓ, ਲੇਕਿਨ ਕਿਸੇ ਮੁਲਕ ਨੂੰ ਇਹ ਜੀ ਨਹੀਂ ਦੱਸਿਆ ਗਿਆ ਜੀ ਕਿ ਤੁਸੀਂ ਆ ਕੇ ਕਰਨਾ ਕੀ ਹੈ। ਮਤਲਬ ਇੱਥੇ ਕੀ ਹੋਣਾ ਹੈ ਫਿਰ? ਜੀ ਅਗਰ ਅਸੀਂ ਆਪਣੇ ਨੁਮਾਇੰਦੇ ਭੇਜਣੇ ਨੇ, ਅਸੀਂ ਆਪਣੇ ਸਿਵਲ ਜਿਹੜੀ ਸੁਸਾਇਟੀ ਹੈ ਉਹਦੇ ਮੈਂਬਰਸ ਭੇਜਣੇ ਨੇ, ਅਸੀਂ ਆਪਣੇ ਜਰਨਲਿਸਟ ਭੇਜਣੇ ਨੇ, ਅਸੀਂ ਫੌਜ ਭੇਜਣੀ ਹੈ, ਅਸੀਂ ਪੈਰਾਮਿਲਟਰੀ ਭੇਜਣੀ ਹੈ, ਅਸੀਂ ਕੋਈ ਇੱਥੇ ਮੈਡਿਕਸ ਭੇਜਣੇ ਨੇ ਤੁਹਾਡੇ ਕੋਲ, ਅਸੀਂ ਮੈਡੀਕਲ ਤੋਂ ਰਿਲੇਟ ਕੀ ਕੀ ਹੂੰ ਸਾਡੇ ਵਾਸਤੇ ਹੁਕਮ ਕੀ ਹੈ?